ਚਰਖੇ ਦੀ ਘੂਕ ਦੀ ਮਿੱਠੜੀ ਤਾਨ ਉਹਦੇ ਕੰਨਾਂ ਵਿੱਚ ਰਸ ਘੋਲਦੀ ਸੀ ਪਈ ਤੇ ਉਹਨੂੰ ਮੌਲਾਨਾ ਰੂਮ ਦੀ ਮਸਨਵੀ ਦਾ ਪਹਿਲਾ ਮਿਸਰਾ ਯਾਦ ਆਉਣ ਲੱਗ ਪਿਆ। ਅਜ਼ ਕੁਜਾ ਆਮਦ ਈ ਆਵਾਜ਼ ਦੋਸਤ, ਇਹ ਮੇਰੇ ਯਾਰ ਦੀ ਆਵਾਜ਼ ਕਿੱਥੋਂ ਆ ਰਹੀ ਏ? ਤੇ ਉਹ ਆਵਾਜ਼ ਬੇਰੀ ਦੀ ਵੱਖੀ ਵਿੱਚ ਲੁਕਿਆ ਹੋਇਆ ਜਿਹੜਾ ਬੰਦ ਬੂਹਾ ਸੀ ਉਹਦੇ ਅੰਦਰੋਂ ਆ ਰਹੀ ਸੀ। ਬੰਦ ਬੂਹੇ ਦੇ ਬਰਾਬਰ ਕੰਧ ਉੱਤੇ ਕਾਲੇ ਰੰਗ ਦੀ ਇੱਕ ਫੱਟੀ ਕਿੱਲਾਂ ਨਾਲ ਠੁਕੀ ਹੋਈ ਸੀ। ਫੱਟੀ ਉੱਤੇ ਲਿਖਿਆ ਹੋਇਆ ਸੀ, ਤਾਰੀਖ ਪੈਦਾਇਸ਼ ਸਰਦਾਰ ਭਗਤ ਸਿੰਘ 27 ਸਤੰਬਰ 1907, ਤਾਰੀਖ ਸ਼ਹਾਦਤ ਸਰਦਾਰ ਭਗਤ ਸਿੰਘ ਸ਼ਹੀਦ 23 ਮਾਰਚ 1931। ਉਹਨੇ ਢੋਏ ਹੋਏ ਬੂਹੇ ਉੱਤੇ ਪੋਲਾ ਜਿਹਾ ਹੱਥ ਰੱਖਿਆ ਤੇ ਉਹ ਆਪੋ ਆਪ ਖੁੱਲ੍ਹ ਗਿਆ। ਮਾਂ ਰੱਜ ਗਈ, ਕਿਉਂ ਜਾਗਣਾ ਏ? ਲੰਘ ਆ, ਤੇਰਾ ਆਪਣਾ ਘਰ ਏ, ਜਿੱਥੇ ਤੂੰ ਜੰਮਿਆ ਸੈਂ। ਬੂਹਾ ਖੁੱਲ੍ਹਿਆ ਤੇ ਚਰਖੇ ਦੀ ਘੂਕ ਵੀ ਬੋਲਣ ਲੱਗ ਪਈ। ਲੰਘ ਆ ਮਾਂ ਵਾਰੀ, ਮੇਰੀਆਂ ਅੱਖੀਆਂ ਦੇ ਚਾਨਣ, ਮੇਰੇ ਕਾਲਜੇ ਦੀ ਠੰਡ, ਮੇਰੀਆਂ ਸਦਰਾਂ ਦੇ ਆ ਸਰਦਾਰਾ, ਮੇਰੀਆਂ ਉਡੀਕਾਂ ਦੀ ਬੇਰੀ ਦੇ ਬੂਰ, ਮੇਰੇ ਦੁੱਧ ਦੀਆਂ ਧਾਰਾਂ ਦੇ ਆ ਵਾਰਸਾ, ਮੇਰੇ ਸ਼ਕਲਾਂ ਵਾਲਿਆ ਪੁੱਤਰਾ, ਆ ਤੇਰੇ ਕੇਸਾਂ ਨੂੰ ਕੰਘੇ ਨਾਲ ਸਵਾਰਾਂ, ਤੇਰੇ ਗਲ ਵਿੱਚ ਕੈਂਠੇ ਪਾਵਾਂ। ਚੰਨ ਕਿੱਥਾਂ ਗੁਜ਼ਾਰੀਆਂ ਇਹ ਰਾਤਾਂ ਵੇ, 100 ਵਰ੍ਹਿਆਂ ਦੀਆਂ ਰਾਤਾਂ। ਲੰਘ ਆ। ਉਹਨੇ ਬੂਹੇ ਅੰਦਰ ਪੈਰ ਪਾਇਆ। ਚਰਖੇ ਦੀ ਘੂਕ ਨਾਲ ਉਹਦੀ ਮਾਂ ਦੇ ਸਿਰ ਦੀ ਚਾਦਰ ਦੀ ਖੁਸ਼ਬੂ ਆਉਣ ਲੱਗ ਪਈ, ਜਿਹਦੇ ਵਿੱਚ ਉਹਦੇ ਕੱਚੇ ਦੁੱਧ ਦੀ ਮਹਿਕ ਸੀ। ਕਮਰੇ ਦੇ ਸੂਹੀਆਂ ਇੱਟਾਂ ਵਾਲੇ ਕਦੀਮੀ ਫਰਸ਼ 'ਤੇ ਉਹਦੀ ਮਾਂ ਦਾ ਉਜੜਿਆ ਪੁਜੜਿਆ ਚਰਖਾ ਕੱਲਮ ਕੱਲਾ ਪਿਆ ਹੋਇਆ ਸੀ। ਚਰਖਾ ਚੁੱਪ ਸੀ ਤੇ ਚਰਖਾ ਬੋਲਦਾ ਕਿਵੇਂ? ਨਾ ਤੜਕੜਾ, ਨਾ ਕੋਈ ਤਾਨਾ ਪੀਟਾ, ਨਾ ਪੂਣੀ, ਨਾ ਕੋਈ ਤੰਦ। ਉਹ ਆਪਣੇ ਅਖੀਰਲੇ ਸਾਹ ਲੈ ਚੁੱਕਾ ਸੀ। ਵਲਾ 100 ਵਰ੍ਹੇ ਕੌਣ ਜਿਉਂਦਾ ਏ? ਉਹ ਰੁੱਤਾਂ ਦੀ ਮਾਰ ਇੱਕ ਕੱਚੀ ਕੰਧ ਸੀ, ਹੱਥ ਲਾਵੇ ਤੇ ਢਹਿ ਜਾਣ ਵਾਲੀ। ਤੇ ਫਿਰ ਘੂਕ ਕਿੰਜ ਉਹਦੇ ਅੰਦਰੋਂ ਇੱਕ ਹੋਕੇ ਹਾਰ ਨਿਕਲ ਸਕਦੀ ਸੀ? ਬਸ ਇੱਕੋ ਸ਼ੈ ਉਹਦੇ ਟੁੱਟੇ ਫੁੱਟੇ ਜੁੱਸੇ ਨੂੰ ਸਾਂਭੀ ਹੋਈ ਸੀ, ਉਹਦੀ ਮਾਂ ਦੀ ਤਲੀਆਂ ਵਿੱਚੋਂ ਫੁੱਟਦੇ ਮੁੜਕੇ ਦੀ ਖੁਸ਼ਬੂ ਜਿਹੜੀ ਉਹਦੀ ਹੱਥੀ ਵਿੱਚ ਰਚੀ ਹੋਈ ਸੀ। ਜੇ ਇਹ ਚਰਖਾ ਚੁੱਪ ਸੀ ਤੇ ਉਹਦੇ ਕੰਨਾਂ ਵਿੱਚ ਕੂਕ ਦੀ ਘੂਕ ਕਿਹੜੇ ਪਾਸਿਓਂ ਆ ਗਈ ਸੀ? ਇਹ ਭਗਤ ਦੇ ਅੰਦਰ ਇੱਕ ਬੂਟੀ ਹਾਰ ਮੁਸ਼ਕ ਮਚਾਉਂਦੀ ਨਿਕਲੀ ਸੀ। ਉਹ ਖੁਆਬ ਖਿਆਲ ਦਾ ਚਰਖਾ ਜਿਹੜਾ ਉਹਨੇ ਆਪਣੀ ਮਾਂ ਦੀਆਂ ਯਾਦਾਂ ਦੇ ਵਿਹੜੇ ਵਿੱਚ ਡਾਹਿਆ ਹੋਇਆ ਸੀ, ਉਹਦੇ ਵਿੱਚੋਂ ਵੈਨ ਕਰਦੀ ਉਹਦੇ ਕੰਨਾਂ ਤੀਕਰ ਆ ਪੜੀ ਸੀ। ਇਹ ਚਰਖਾ ਤੇ ਚੁੱਪ ਸੀ, ਮਾਂ ਵੀ ਕੋਈ ਨਹੀਂ ਸੀ। ਚਰਖੇ ਦੀ ਹੱਥੀ ਸੁੰਨੀ ਪਈ ਸੀ, ਉਹਦੇ ਉੱਤੇ ਕਦੀ ਉਹਦੀ ਮਾਂ ਦੀ ਮੁੱਠ ਹੁੰਦੀ ਸੀ। ਭਗਤ ਚਰਖੇ ਦੇ ਕੋਲ ਹੋ ਕੇ ਬਹਿ ਗਿਆ, ਜਿਵੇਂ ਉਹ ਨਿੱਕਿਆਂ ਹੁੰਦਿਆਂ ਆਪਣੀ ਮਾਂ ਦੀ ਕੁੱਛੜ ਵਿੱਚ ਬਹਿ ਜਾਂਦਾ ਸੀ। ਹੱਥੀ ਦੀ ਕਾਲੀ ਮੁੱਠ ਉੱਤੇ ਇੱਕ ਨਿੰਮੀ ਜਿਹੀ ਲਿਸ਼ਕ ਸੀ, ਉਹਦੀ ਮਾਂ ਦੀਆਂ ਉਂਗਲਾਂ ਦੀ ਲਿਸ਼ਕ ਨਿਸ਼ਾਨੀ। ਭਗਤ ਅੱਗੇ ਹੋ ਕੇ ਉੜਿਆ ਤੇ ਉਸ ਨਿੰਮੀ ਲਿਸ਼ਕ ਦੀ ਮੁੱਠ ਉੱਤੇ ਆਪਣੇ ਕੰਬਦੇ ਹੋਂਠ ਰੱਖ ਦਿੱਤੇ। ਮਾਏ ਨੀ ਮਾਏ, ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ। ਹਾਏ ਓਏ ਮੇਰੇ ਕੱਤਣ ਵਾਲੀ ਨਾ ਜੀਏ, ਮਾਏ ਤੂੰ ਤੇ ਕੱਤਦਿਆਂ ਉਮਰ ਦਹਾਈ, ਨਿਕਲਿਆ ਸੂਤ ਪੁਰਾਣਾ। ਮਾਏ ਤੂੰ ਕਦੀ ਆਪਣੇ ਰਾਂਗਲੇ ਚਰਖੇ ਨੂੰ ਚਾਅ ਨਾਲ ਵੇਖਦੀ ਆਖਦੀ ਸੈਂ, ਚਰਖਾ ਮੇਰਾ ਰੰਗੜਾ ਰੰਗ ਲਾਲ, ਸਹੀਓਂ ਨੀ ਮੈਂ ਕੱਤਦੀ ਹੁੱਟੀ, ਕੱਤਣ ਮੈਂ ਕਿਉਂ ਆਈ ਸਾਂ, ਮੇਰੀ ਤੰਦ ਨਾ ਪਈ ਅਕਾਏ। ਮਾਏ ਨੀ ਮਾਏ, ਤੇਰੇ ਚਰਖੇ ਦਾ ਸੋਹਾ ਰੂਪ ਗਵਾਚਾ, ਤੂੰ ਟੁਰ ਗਿਓ ਤੇ ਇਹਦਾ ਸੁਹਾਗ ਵੀ ਉੱਜੜ ਗਿਆ। ਵਹੁਟੀ ਦਾ ਹਾਰ ਸ਼ਿੰਗਾਰ ਸਮੇਂ ਦੀਆਂ ਕਾਲੀਆਂ ਹਨੇਰੀਆਂ ਉਡਾ ਕੇ ਲੈ ਗਈਆਂ ਤੇ ਚਰਖਾ ਸਾਦਾ ਮੁਰਾਦਾ ਰਹਿ ਗਿਆ। ਆਪਣਾ ਸੂਤ ਤੀ ਆਪ ਵੰਝਾਇਆ, ਦੋਸ਼ ਜੁਲਾਹੇ ਲਾਇਆ ਕਿਉਂ? ਸੁਫਨੇ ਹੋ ਗਏ ਉਹ ਸਮੇਂ ਜਦੋਂ ਤੂੰ ਪੀੜ੍ਹੀ 'ਤੇ ਬਹਿ ਕੇ ਇਹਦੀ ਹਾਥੀ ਨੂੰ ਮੁੱਠ ਵਿੱਚ ਘੁੱਟ ਕੇ ਇੰਝ ਫੇਰਦੀ ਸੈਂ ਵੀ ਚਰਖਾ ਬੋਲਣ ਲੱਗ ਪੈਂਦਾ ਸੀ। ਚਰਖਾ ਬੋਲੇ ਸਾਈਂ ਸਾਈਂ, ਬਾਇਟਰ ਬੋਲੇ ਤੂੰ, ਕਹੇ ਹੁਸੈਨ ਫਕੀਰ ਸਾਈਂ ਦਾ ਮੈਂ ਨਹੀਂ ਸਭ ਤੂੰ। ਇਸ ਹਵੇਲੀ ਦੇ ਜਿਹੜੇ ਨਵੇਂ ਵਸਨੀਕ ਸੀ ਉਹਨਾਂ ਦੀ ਕਿਰਪਾ ਇਹ ਜੇ ਮੇਰੇ ਮਾਂ ਦਾ ਇਹ ਉਜੜਿਆ ਪੁਜੜਿਆ ਚਰਖਾ ਏਡੀ ਪ੍ਰੀਤ ਨਾਲ ਸਾਂਭ ਰੱਖਿਆ ਹੋਇਆ ਏ। ਚਰਖੇ ਦੇ ਕੋਲ ਕੰਧ ਨਾਲ ਡੋ ਲਾਈ ਮਾਂ ਦੀ ਚੱਕੀ ਦੇ 2 ਪੁੜ ਵੀ ਪਏ ਹੋਏ ਸਨ ਤੇ ਉਹ ਵੀ ਚੁੱਪ। ਇਹਨਾਂ ਨੂੰ ਪੀਣ ਵਾਲੀ ਨਾ ਰਹੀ। ਇਹਨਾਂ ਪੁੜਾਂ ਵਿਚਕਾਰ ਮਾਂ ਨੇ ਆਪਣੀ ਮੁੱਠ ਭਰ ਕੇ ਜਿਹੜੇ ਕਣਕ ਦੇ ਦਾਣੇ ਪਾਏ ਉਹਨਾਂ ਨੂੰ ਪੀਠਾ। ਉਸ ਆਟੇ ਦੇ ਜ਼ੋਰ ਨਾਲ ਉਹ ਏਡਾ ਗੱਭਰੂ ਜਵਾਨ ਹੋਇਆ। ਕੱਤਣ ਮੈਂ ਕਿਉਂ ਗਈ ਸਾਂ, ਮੇਰੀ ਤੰਦ ਨਾ ਪਈ ਅਕਾਈ, ਰਲ ਸਈਆਂ ਵਿੱਚ ਕੱਤਣ ਬੈਠੀ, ਮੈਨੂੰ ਬਹਿਣ ਨਾ ਦੇਂਦਾ ਅਕਾਈ। ਇਹ ਮੈਂ ਕਿੱਥੇ ਆ ਗਿਆ? ਅੱਗੜ ਪਿਛੜ ਉਹ 2 ਕਮਰੇ ਜਿਨ੍ਹਾਂ ਦੇ ਫਰਸ਼ ਉੱਤੇ ਉਹ ਨਿੱਕਿਆਂ ਹੁੰਦਿਆਂ ਰਿੜ੍ਹਦਾ ਹੁੰਦਾ ਸੀ, ਫਿਰ ਆਪਣੇ ਪੈਰਾਂ 'ਤੇ ਖਲੋਤਾ ਤੇ ਫਿਰ ਟੁਰਿਆ। ਇਹ ਪਿਛਲੇ ਪਸਾਰ ਅੰਦਰ ਮੇਰਾ ਜਨਮ ਹੋਇਆ। ਮਾਂ ਆਖਦੀ ਸੀ, ਜਿਸ ਰਾਤੀ ਤੂੰ ਇਸ ਜੱਗ ਵਿੱਚ ਆਉਣਾ ਸੀ ਮੈਂ ਕੱਲਮ ਕੱਲੀ ਸਾਂ, ਕੋਈ ਵੀ ਮੇਰੇ ਕੋਲ ਨਹੀਂ ਸੀ
ਤੇਰਾ ਪਿਓ ਕਿਸ਼ਨ ਸਿੰਘ ਨਹਿਰੀ ਪਾਣੀ ਦੇ ਕੇਸ ਵਿੱਚ ਲਾਹੌਰ ਦੀ ਜੇਲ੍ਹ ਵਿੱਚ ਕੈਦ ਸੀ ਅਤੇ ਤੇਰਾ ਚਾਚਾ ਵੀ ਸਰਕਾਰ ਨਾਲ ਆਡਾ ਲਾਉਣ ਦੇ ਜੁਰਮ ਵਿੱਚ ਕਿਸੇ ਹੋਰ ਜੇਲ੍ਹ ਦੀ ਕਾਲ ਕੋਠਰੀ ਵਿੱਚ ਡੱਕਿਆ ਹੋਇਆ ਸੀ। ਮੈਂ ਕੱਲਿਆਂ ਤੈਨੂੰ ਜੰਮਿਆ। ਫਿਰ ਵੀ ਕੁੱਲ ਪਿੰਡ ਨੂੰ ਦੱਸ ਪੈ ਗਈ ਵੀ ਸਰਦਾਰ ਕਿਸ਼ਨ ਸਿੰਘ ਦੇ ਘਰ ਇੱਕ ਨਵਾਂ ਪ੍ਰਾਹੁਣਾ ਆਇਆ ਹੈ। ਪਤਾ ਹੈ ਕਿੰਝ ਦੱਸ ਪੈ ਗਈ? ਵਿਹੜੇ ਦੀ ਬੇਰੀ ਦੀਆਂ ਸਭੂ ਟਹਿਣੀਆਂ ਉੱਤੇ ਦੀਵੇ ਬਲਣ ਲੱਗ ਪਏ ਸਨ। ਆਹੋ, ਸਹੁੰ ਵਾਹਿਗੁਰੂ ਦੀ, ਤੂੰ ਭਾਵੇਂ ਨਾ ਮੰਨ, ਸਾਰੇ ਪਿੰਡ ਵਿੱਚ ਚਾਨਣ ਹੋ ਗਿਆ ਸੀ ਅਤੇ ਮਾਂ ਰੱਜ ਗਈ ਸੀ। ਉਹ ਜਿਵੇਂ ਮਾਂ ਦੇ ਗੋਡੇ ਮੁੱਢ ਬਹਿੰਦਾ ਸੀ, ਉਂਝੇ ਚਰਖੇ 'ਤੇ ਚੱਕੀ ਕੋਲ ਬਹਿ ਰਿਹਾ, ਜਿਵੇਂ ਉਹ ਆਪ ਉਸ ਚਰਖੇ ਵਾਂਗ ਉੱਜੜਿਆ ਪੁੱਜੜਿਆ ਜਾਣਾ ਚਾਹੁੰਦਾ ਹੋਵੇ, ਉਸ ਚੱਕੀ ਦੇ ਪੁੜਾਂ ਵਿਚਕਾਰ ਪੀਠਾ ਜਾਣਾ ਚਾਹੁੰਦਾ ਹੋਵੇ। ਕਣਕ ਦੇ ਦਾਣਿਆਂ ਹਾਰ ਇਸ ਚਰਖੇ ਦੀ ਵੀ ਤੇ ਅਜਬ ਕਹਾਣੀ ਸੀ।